अस्सलाम वालेकुम। अच्छा जी, ਅੱਜ ਮੈਂ ਤੁਹਾਨੂੰ ਸੱਚੀ ਮੁੱਚੀ ਦਾ ਅਸਲ ਪੁਲਿਸ ਮੁਕਾਬਲਾ ਦੱਸਣ ਲੱਗਾ ਵਾਂ ਜਿਹੜਾ ਥਾਣੇ ਸਦਰ ਦੇ ਇਲਾਕੇ ਦੇ ਵਿੱਚ ਹੋਇਆ ਵਾ। ਨੈਬ ਮੁਹਰਰ ਅਲੀ ਆਪਣੇ ਘਰੋਂ ਜੜ੍ਹਾਂ ਵਾਲਿਓਂ ਆ ਰਿਹਾ ਸੀਗਾ। ਜਦੋਂ ਉਹ ਪਹੁੰਚਿਆ ਜਨਾਬੇ ਅਲੀ ਥਾਣਾ ਸਦਰ ਦੀ ਹਦੂਦ ਦੇ ਵਿੱਚ ਤੇ ਦੋ ਖਤਰਨਾਕ ਡਾਕੂ, ਇੱਕ ਦਾ ਨਾਮ ਜ਼ੁਲਫਕਾਰ ਆ, ਦੂਸਰੇ ਦਾ ਨਾਮ ਹੈਗਾ ਜੀ ਸੱਜਾਦ, ਜਿਨ੍ਹਾਂ ਦੇ ਉੱਪਰ 302 392 394 395 396 397 398 ਪਤਾ ਨਹੀਂ ਕਿਹੜੀਆਂ ਕਿਹੜੀਆਂ ਖਤਰਨਾਕ ਦਫਾਤ ਦੇ ਤਹਿਤ ਮੁਕੱਦਮੇ ਦਰਜ ਨੇ। ਉਹਨਾਂ ਨੇ ਕਾਂਸਟੇਬਲ ਅਲੀ ਨੂੰ ਡੱਕ ਲਿਆ ਜਿਹੜਾ ਥਾਣੇ ਸਦਰ ਦੇ ਵਿੱਚ ਨੈਬ ਮੁਹਰਰ ਸੀਗਾ ਤੇ ਲੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਡਾਕੂ ਲੁੱਟ ਕੇ ਵਾਪਸ ਨਿਕਲਿਆ ਤੇ ਕਾਂਸਟੇਬਲ ਫਿਰ ਬਹਾਦਰ ਸੀਗਾ, ਉਹਨੇ ਜਨਾਬੇ ਅਲੀ ਆਪਣਾ ਪਿਸਤੌਲ ਕੱਢਿਆ ਤੇ ਉਹਨੇ ਡਾਕੂਆਂ ਦੇ ਉੱਪਰ ਫਾਇਰਿੰਗ ਕਰ ਦਿੱਤੀ। ਜਦੋਂ ਡਾਕੂਆਂ ਦੇ ਉੱਪਰ ਫਾਇਰਿੰਗ ਹੋਈ ਆ, ਇੱਕ ਡਾਕੂ ਸਾਹਿਬ ਤਾਂ ਮੌਕੇ ਦੇ ਉੱਪਰ ਘੜੱਪ ਹੋ ਗਏ, ਦੂਸਰਾ ਡਾਕੂ ਭੱਜ ਪਿਆ। ਉਨੀ ਦੇਰ ਤੱਕ ਮਗਰੋਂ ਜਿਹੜੀਆਂ ਸੀ ਨਾ ਪੁਲਿਸਾਂ ਉਹ ਵੀ ਆਣ ਰਲੀਆਂ। ਫਿਰ ਜਨਾਬੀ ਅਲੀ ਲੀਡ ਆ ਗਈ, SHO ਆ ਗਿਆ, ਬਾਕੀ ਲੋਕ ਵੀ ਆ ਗਏ। ਉਹਨਾਂ ਨੇ ਆ ਕੇ ਉਸ ਡਾਕੂ ਭਾਈ ਸਾਹਿਬ ਨੂੰ ਵੀ ਘੇਰਾ ਪਾ ਲਿਆ। ਹੁਣ ਜਨਾਬੇ ਅਲੀ ਇਤਲਾਤ ਇਹ ਆ ਕਿ ਜਿਹੜੇ ਦੂਸਰੇ ਡਾਕੂ ਭਾਈ ਸਾਹਿਬ ਸੀ ਨਾ ਉਹ ਵੀ ਪਾਰ ਹੋ ਗਏ ਆ ਤੇ ਦੋਨਾਂ ਡਾਕੂਆਂ ਦੀਆਂ ਡੈੱਡ ਬਾਡੀਆਂ ਜਿਹੜੀਆਂ ਨਾ ਉਹ ਪਹਿਲੇ ਸਿਵਲ ਹਸਪਤਾਲ ਲਿਆਂਦੀਆਂ, ਉਸ ਤੋਂ ਬਾਅਦ ਉਹਨੂੰ ਲਾਈਟ ਹਸਪਤਾਲ ਪੋਸਟਮਾਰਟਮ ਵਾਸਤੇ ਲਿਆਂਦਾ ਜਾਏਗਾ। ਫਿਰ ਉਹਨਾਂ ਦੇ ਲਵਾਹਿਕੀਨ ਲੱਭੇ ਜਾਣਗੇ, ਫਿਰ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਏਗਾ। ਅਸੀਂ ਦੋਨਾਂ ਡਾਕੂਆਂ ਦਾ ਕ੍ਰਿਮੀਨਲ ਰਿਕਾਰਡ ਜਿਹੜਾ ਵਾ ਉਹ ਹਾਸਲ ਕਰ ਰਿਹਾ ਵਾ ਤੇ ਤੁਹਾਨੂੰ ਸਿਰਫ ਦੱਸਿਆ ਵਾ। ਹਮੇਸ਼ਾ ਦੀ ਤਰ੍ਹਾਂ ਆਪਣੇ ਹੀ ਸਾਥੀਆਂ ਦੀ ਫਾਇਰਿੰਗ ਨਹੀਂ ਇੱਥੇ ਹੋਈ, ਇੱਥੇ ਅਸਲੀ ਫਾਇਰਿੰਗ ਹੋਈ ਆ ਤੇ ਸਾਡਾ ਬਹਾਦਰ ਕਾਂਸਟੇਬਲ ਸੀਗਾ, ਨੈਬ ਮੁਹਰਰ ਸੀਗਾ ਥਾਣੇ ਸਦਰ ਦੇ ਵਿੱਚ, ਉਹਦਾ ਨਾਮ ਸੀ ਅਲੀ, ਜਿਹਨੇ ਬਹਾਦਰੀ ਦਾ ਮੁਜ਼ਾਹਰਾ ਕੀਤਾ ਤੇ ਡਾਕੂਆਂ ਨੂੰ ਉੱਥੇ ਪਹੁੰਚਾਇਆ ਜਿੱਥੇ ਜੋ ਹੱਕਦਾਰ ਸੀ। ਬਹੁਤ ਸ਼ੁਕਰੀਆ।